ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਕਹਿੰਦੇ ਹਰਿਆਣੇ ਦਾ ਸ਼ੋਰਾ ਪੰਜਾਬ ਵੱਲੋਂ ਤੇ ਪੰਜਾਬ ਦਾ ਮੁੰਡਾ ਹਰਿਆਣੇ ਵੱਲੋਂ ਕਰ ਰਿਹਾ ਸੀ ਕਿਸੇ ਕੇਸ ਦੇ ਵਿੱਚ ਪੈਰਵਾਈ। ਇਸੇ ਬੈਠਕ ਦੀ ਦੌਰਾਨ ਦੀ ਗੱਲ ਹੈ ਪ੍ਰਵੀਨ ਜੀ। ਅੱਛਾ, ਠੀਕ ਹੈ, ਠੀਕ ਹੈ। SYL ਦੀ ਇਸੇ ਬੈਠਕ ਦੇ ਵਿੱਚ ਪੰਜਾਬ ਦਾ ਮੁੰਡਾ ਹਰਿਆਣੇ ਵੱਲੋਂ, ਹਰਿਆਣੇ ਦਾ ਮੁੰਡਾ ਪੰਜਾਬ ਵੱਲੋਂ ਬੋਲ ਰਿਹਾ ਸੀਗਾ। ਮਤਲਬ ਇਹ ਨੌਕਰੀ, ਇਹ ਬਾਬੂਪਣਾ ਕੀ ਕੁਝ ਕਰਾ ਦਿੰਦਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਆਪਦੇ ਸੂਬਿਆਂ ਦੇ ਵਿਰੁੱਧ ਬੋਲਣਾ ਪੈਂਦਾ। ਜਦੋਂ ਹਰਿਆਣੇ ਦਾ ਅਧਿਕਾਰੀ ਬੋਲ ਰਿਹਾ ਹੋਣਾ, ਅੰਦਰੋਂ ਚਾਹੁੰਦਾ ਹੋਣਾ ਹਰਿਆਣੇ ਨੂੰ ਪਾਣੀ ਦੇ ਦਿਓ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪਰ ਉਹ ਨੌਕਰੀ ਪੰਜਾਬ 'ਚ ਕਰ ਰਿਹਾ, ਪੰਜਾਬ ਦੇ ਮੁੱਖ ਮੰਤਰੀ ਨਾਲ ਲੱਗਿਆ, ਇਸ ਲਈ ਉਹ ਪੰਜਾਬ ਦੇ ਪੱਖ ਦੀਆਂ ਦਲੀਲਾਂ ਪੇਸ਼ ਕਰ ਰਿਹਾ। ਹਾਂਜੀ ਹਾਂਜੀ। ਉਧਰ ਪੰਜਾਬ ਦਾ ਅੰਮ੍ਰਿਤਸਰ ਦਾ ਮੁੰਡਾ ਹਰਿਆਣੇ 'ਚ ਤੈਨਾਤ ਹੈ, ਉਹਦੇ ਅੰਦਰ ਉਹ ਲੱਗ ਰਿਹਾ ਹੋਣਾ ਕਿ ਉਹੀ ਮੰਗੀ ਜਾਂਦੇ ਨੇ ਪਾਣੀ ਸਾਤੋਂ, ਅਸੀਂ ਕਿਉਂ ਪਾਣੀ ਦਈਏ ਤੁਹਾਨੂੰ। ਪਰ ਉਹਨੂੰ ਜੀਭ ਤੇ ਲਿਆ ਕੇ ਬੋਲਣਾ ਪੈ ਰਿਹਾ ਸੀ, ਨਹੀਂ ਜੀ ਹਰਿਆਣੇ ਦਾ ਹੱਕ ਬਣਦਾ, ਹਰਿਆਣੇ ਨੂੰ ਪਾਣੀ ਮਿਲੇ। ਮਤਲਬ ਕਿਹੋ ਜਿਹੀ ਸਥਿਤੀ ਆ ਜਾਂਦੀ ਹੈ। ਬਿਲਕੁਲ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਕੇਂਦਰੀ ਮੰਤਰੀ ਨਾ ਹੋ ਕੇ ਉੱਥੇ ਹਰਿਆਣੇ ਦੇ ਨੁਮਾਇੰਦਗੀ ਵਾਲੇ ਪਾਸਿਓਂ ਪੱਖਪੂਰ ਦਾ ਨਜ਼ਰ ਆ ਸੀ, ਕਿਉਂਕਿ ਉਹ ਰਾਜਸਥਾਨ ਦਾ ਪੱਖਪੂਰ ਦਾ ਨਜ਼ਰ ਆ ਰਿਹਾ ਸੀ ਨਾ। ਗਜੇਂਦਰ ਸ਼ੇਖਾਵਤ ਕਹਿਣ ਨੂੰ ਕੇਂਦਰੀ ਮੰਤਰੀ ਆ, ਪਰ ਉਹ ਰਾਜਸਥਾਨ ਨਾਲ ਸੰਬੰਧ ਰੱਖਦਾ, ਇਸ ਲਈ ਉਹ ਹਰਿਆਣੇ ਦੇ ਪੱਖ 'ਚ ਭੁਗਤਦਾ ਨਜ਼ਰ ਆ ਰਿਹਾ ਸੀ। ਤੇ ਕੱਲ ਹਰਿਆਣੇ ਦਾ ਮੁੱਖ ਮੰਤਰੀ ਰਾਜਸਥਾਨ ਦੇ ਹੱਕ 'ਚ ਭੁਗਤਦਾ ਨਜ਼ਰ ਆ ਰਿਹਾ ਸੀ। ਉਸੇ ਤਰ੍ਹਾਂ ਆਹ ਸਥਿਤੀ ਬਣੀ ਹੋਈ ਸੀ ਕਿ ਕ੍ਰਿਸ਼ਨ ਕੁਮਾਰ ਨੇ ਜੀ, ਪੰਜਾਬ ਦੇ ਮਤਲਬ ਪ੍ਰਮੁੱਖ ਸਕੱਤਰ ਨੇ, ਤੇ ਉਸ ਨਾਤੇ, ਪਰ ਉਹ ਹਰਿਆਣੇ ਦੇ ਵਾਸੀ ਨੇ, ਉਹ ਹਰਿਆਣਾ ਦੇ ਨੇ ਕ੍ਰਿਸ਼ਨ ਕੁਮਾਰ, ਪਰ ਪੰਜਾਬ ਦੇ ਪ੍ਰਮੁੱਖ ਸਕੱਤਰ ਨੇ। ਤੇ ਇਸ ਲਈ ਕਹਿੰਦੇ ਜੀ ਉਹ ਕੱਲ ਵਾਲੀ ਬੈਠਕ ਦੇ ਵਿੱਚ ਪੰਜਾਬ ਦੇ ਪੱਖ ਤੋਂ ਦਲੀਲਾਂ ਰੱਖ ਰਹੇ ਸੀ। ਠੀਕ ਹੈ ਜੀ। ਦੂਸਰੇ ਪਾਸੇ ਅੰਮ੍ਰਿਤਸਰ ਦਾ ਵਸਨੀਕ ਹੈ ਮੁੰਡਾ, ਪਰ ਉਹ ਹਰਿਆਣੇ ਦਾ ਐਡਵੋਕੇਟ ਜਨਰਲ ਹੈ। ਠੀਕ ਹੈ ਜੀ। ਉਸ ਨਾਤੇ ਉਹ ਹਰਿਆਣੇ ਦਾ ਪੱਖ ਰੱਖ ਰਿਹਾ ਸੀ। ਸੋ ਇਹੀ ਜੀ ਸਥਿਤੀ ਵੀ ਉੱਥੇ ਬਣਦੀ ਨਜ਼ਰ ਆਈ। ਤੇ ਕੱਲ ਮਤਲਬ ਹਾਸੀ ਖੇਡੀ ਵੀ ਚੱਲੀ ਗਈ ਵਿੱਚ ਕਹਿੰਦੇ ਕਿ ਮਨੋਹਰ ਲਾਲ ਖੱਟਰ ਕਹਿੰਦੇ ਕਿ ਵੀ ਮਾਨ ਤਾਂ ਮੰਨਣ ਨੂੰ ਇਹ ਤਿਆਰ ਨਹੀਂ ਹੈ ਨਾ। ਮੀਟਿੰਗ ਤਾਂ ਕਹਿੰਦੇ ਬੜੇ ਸੁਖਾਵੇਂ ਮਾਹੌਲ 'ਚ ਹੋਈ, ਪਰ ਕਹਿੰਦੇ ਮਾਨ ਹੈ ਕਿ ਉਹ ਮੰਨਦਾ ਹੀ ਨਹੀਂਗਾ। ਸੋ ਇਸ ਲਈ ਉਹਨਾਂ ਨੇ ਇਹ ਵੀ ਗੱਲ ਰੱਖੀ। ਪਰ ਇਹ ਸਭ ਦੇ ਦਰਮਿਆਨ ਇੱਕ ਧਰਨਾ ਚੱਲਿਆ ਪ੍ਰਵੀਨ ਜੀ। ਧਰਨਾ ਚੱਲਿਆ 6 ਫੇਸ ਹੈ ਨਾ, ਬੇਰਖਾ ਦੇ ਕੋਲ, ਜਿੱਥੇ ਦਾਰਾ ਸਟੂਡੀਓ ਹੈ ਉੱਥੇ, ਹੈ ਨਾ, ਚੰਡੀਗੜ੍ਹ ਦੇ ਮੂੰਹ ਤੇ ਉੱਤੇ। ਠੀਕ ਹੈ। ਰਾਜੇਵਾਲ ਹੋਣਾ ਸਣੇ 5 ਜਥੇਬੰਦੀਆਂ ਇਸ ਗੱਲ ਦੇ ਵਿਰੋਧ 'ਚ ਆਈਆਂ ਕਿ ਕੇਂਦਰੀ ਮੰਤਰੀ ਨਾਲ ਬੈਠਕ ਕਿਉਂ ਕਰ ਰਹੇ ਹੋ, ਜਦੋਂ ਕਿ ਅਸੀਂ ਪਾਣੀ ਦੇਣ ਵਾਲੀ ਸਥਿਤੀ 'ਚ ਨਹੀਂ, ਕਿ ਫਿਰ ਬੈਠਕ ਦੀ ਵੀ ਕੀ ਲੋੜ ਹੈ। ਤੇ ਇਹ ਡਰਾਮਾਬਾਜ਼ੀ ਕਿਉਂ ਹੈ ਕਿ ਸਾਫ਼ ਸਪਸ਼ਟ ਜਦੋਂ ਪੰਜਾਬ ਕਰ ਦੇਵੇ। ਤੇ ਉਹਨਾਂ ਨੇ ਕੁਝ ਤਰਕ ਜਿਹੜੇ ਸੀਗੇ ਉਹ ਬੜੇ ਕਮਾਲ ਸੀ। ਉਹ ਕਹਿੰਦੇ ਕਿ ਪੁਨਰਗਠਨ ਐਕਟ ਜਿਹੜਾ 1966 ਹੈ, ਉਹਦੀ ਧਾਰਾ 78 ਤੇ 80 ਬੇਈਮਾਨੀ ਨਾਲ ਪਾਈਆਂ ਗਈਆਂ ਨੇ, ਕਹਿੰਦੇ ਕੇਂਦਰ ਵੱਲੋਂ। ਠੀਕ ਹੈ। ਤੇ ਇਹਨਾਂ ਧਾਰਾਵਾਂ ਨੂੰ ਜੇਕਰ ਰਾਜਾ ਵਾਲੋਂ ਨਹੀਂ ਕਹਿੰਦੇ ਜੇ ਰੱਦ ਕੀਤਾ ਜਾਂਦਾ, ਕਿਸਾਨ ਜਥੇਬੰਦੀਆਂ ਨੁਮਾਇੰਦੇ ਕਹਿੰਦੇ ਜੇ ਰੱਦ ਕੀਤਾ ਜਾਂਦਾ ਤਾਂ ਕਿੰਨੇ ਮਸਲੇ ਹੱਲ ਹੋ ਸਕਦੇ ਨੇ। ਸੋ ਉਹਨਾਂ ਨੇ ਦੂਸਰਾ ਇੱਕ ਅਹਿਮ ਤਰਕ ਜਿਹੜਾ ਲੱਗਿਆ ਮੈਨੂੰ, ਮਤਲਬ ਉਹ ਬੜਾ ਬਖੂਬੀ ਸੀਗਾ। ਉਹ ਕਹਿੰਦੇ ਕਿ ਜੇ ਕਾਵੇਰੀ ਤੇ ਨਰਮਦਾ ਵਰਗਾ ਵਿਵਾਦ ਇਹਨਾਂ ਸੂਬਿਆਂ ਦੇ ਵਿੱਚ, ਜੇ ਕਾਵੇਰੀ ਤੇ ਨਰਮਦਾ ਵਰਗਾ ਵਿਵਾਦ ਹੈ ਨਾ, ਮਤਲਬ ਕਿ ਰਿਪੇਰੀਅਨ ਲਾ ਦੇ ਹਿਸਾਬ ਨਾਲ ਨਿਬੜ ਸਕਦਾ, ਤੇ ਪੰਜਾਬ ਵਾਲਾ ਕਿਉਂ ਨਹੀਂ ਬਈ? ਰਿਪੇਰੀਅਨ ਲਾ ਕਿਉਂ ਨਹੀਂ ਲਾਗੂ ਕਰਦੇ? ਇੱਥੇ ਮਾਲਕੀ ਸਾਡੀ ਕਿਉਂ ਨਹੀਂ ਤੈਅ ਕਰਦੇ? ਸੋ ਇਸ ਹਵਾਲੇ ਦੇ ਨਾਲ ਉਹਨਾਂ ਨੇ ਇਹ 2-3 ਮੁੱਦੇ ਚੁੱਕੇ ਤੇ ਉਹਨਾਂ ਨੇ ਕਿਹਾ ਕਿ ਇੱਥੇ ਸਪਸ਼ਟ ਪੱਧਰ ਤੇ ਕੰਮ ਹੋਣਾ ਚਾਹੀਦਾ ਕਿ 5 ਸਾਲ ਬਾਅਦ ਹਰਿਆਣੇ ਦੇ ਗਠਨ ਤੋਂ ਬਾਅਦ ਹਰਿਆਣੇ ਨੇ ਆਪਣੀ ਰਾਜਧਾਨੀ ਵੀ ਵੱਖਰੀ ਕਰਨੀ ਸੀ, ਅਜੇ ਤੱਕ ਤਾਂ ਉਹਦੇ ਪਰ ਵੀ ਨਹੀਂ ਆਏ। ਸੋ ਪਾਣੀ ਵਾਲਾ ਕੱਲਾ ਮੁੱਦਾ ਜੇ ਸਮਝੌਤਿਆਂ 'ਚੋਂ ਗੱਲ ਕਰਨੀ ਹੈ ਤਾਂ ਉਹ ਮੁੱਦਾ ਕਿੱਥੇ ਜਾਂਦਾ? ਸੋ ਕੱਲ ਇਹਦੇ ਨਾਲ ਲੋਕ ਖਾਸੇ ਔਖੇ ਹੋਏ ਪ੍ਰਵੀਨ ਜੀ। 6-7 ਘੰਟੇ ਮਤਲਬ 6 ਫੇਸ ਤੋਂ ਲੈ ਕੇ ਖਰੜ ਦੇ ਬੱਸ ਅੱਡੇ ਤੱਕ ਪੂਰਾ ਜਾਮ ਸੀ। ਉਹ ਕਹਿੰਦੇ ਜੀ ਕਿ ਅਸੀਂ ਤਾਂ ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੇ ਇਹਨਾਂ ਸਮਝੌਤਿਆਂ ਲਈ, ਪੰਜਾਬ ਦੇ ਹੱਕਾਂ ਲਈ ਆਏ ਆ। ਤੇ ਜੇਕਰ ਮਤਲਬ ਕਿ ਚੰਡੀਗੜ੍ਹ 'ਚ ਸਾਨੂੰ ਵੜਨ ਤੋਂ ਜਿਵੇਂ ਰੋਕਿਆ ਜਾਂਦਾ, ਤੇ 18 ਤਰੀਕ ਨੂੰ ਅਸੀਂ 18 ਜਨਵਰੀ ਨੂੰ ਪਾਣੀਆਂ ਦੇ ਮਸਲੇ ਤੇ ਹੀ ਪੱਕਾ ਧਰਨਾ ਸੀ, ਪਰ ਚੰਡੀਗੜ੍ਹ ਦੇ ਅੰਦਰ ਹੀ ਲਾਵਾਂਗੇ, ਜੇ ਰੋਕ ਹੁੰਦਾ ਉਦੋਂ ਪ੍ਰਸ਼ਾਸਨ ਰੋਕ ਲਵੇ। ਸੋ ਇਸ ਲਈ ਆਹ ਵੀ ਇੱਕ ਪਹਿਲੂ ਸੀ। ਪਰ ਆਪਾਂ ਗੱਲ ਕਰ ਰਹੇ ਸੀ ਨੌਕਰੀ ਵਾਲੀ, ਇਸ ਲਈ ਨੌਕਰੀ ਕੀ ਕੁਛ ਕਰਾਉਂਦੀ ਹੈ ਕਿ ਪੰਜਾਬ ਦੇ ਮੁੰਡੇ ਨੂੰ ਹਰਿਆਣੇ ਵਾਲੇ ਪੱਖੋਂ ਬੋਲਣਾ ਪਿਆ, ਤੇ ਹਰਿਆਣੇ ਵਾਲੇ ਮੁੰਡੇ ਨੂੰ ਪੰਜਾਬ ਵਾਲੇ ਪੱਖ ਤੋਂ ਬੋਲਣਾ ਪਿਆ। ਇਹ ਨੌਕਰੀ ਵੀ ਕਿਹੜੇ ਕਾਰੇ ਕਰਾਉਂਦੀ ਹੈ ਜੀ। ਸ਼ਰਮਾ ਜੀ।